जे ਆਪਾਂ यूक्रेन ਤਾਂ रशिया की गल करते कि रशिया ने यूक्रेन की सॉवरेनिटी ते हमला किया। इसी तरह इजराइल कहती है कि साडी सॉवरेनिटी ते अटैक किया। सास जी ये इंडिया हुण तुहाडी सॉवरेनिटी ते अटैक कर रही है। ये जिहड़ा ट्रांसनैशनल रिप्रैशन ये कोई नवीं चीज़ नहीं गी, ये हुण नवीं आ करके अज दे हालातां विच बाहरले मुल्क खड़ के चैलेंज कर रहे आ। पर 1984 तो ट्रांसनैशनल रिप्रैशन आंदी हुई है। 60 पेज की रिपोर्ट आ ਜਿਹੜੇ ਇੱਥੇ ਦੀ ਸਰਕਾਰ ਦੇ ਕੈਬਨਿਟ ਪੇਪਰ ਜਿਹੜੀਆਂ ਸਰਕਾਰਾਂ ਦੀਆਂ ਮੀਟਿੰਗਾਂ ਹੁੰਦੀਆਂ ਉਹਨਾਂ ਦੇ ਤਹਿਤ ਤੇ ਇੰਦਰਾ ਗਾਂਧੀ ਤਾਂ ਮਾਰਗਰਟ ਥੈਚਰ ਦੀ ਕੀ ਗੱਲਬਾਤ ਹੋ ਰਹੀ ਸੀ। ਇੰਦਰਾ ਗਾਂਧੀ ਨੇ ਉਹਨੂੰ ਕਿਹਾ ਕਿ ਜਿਹੜੇ ਸਿੱਖ ਇੰਗਲੈਂਡ ਵਿੱਚ ਵੱਸਦੇ ਆ, ਜਿਨ੍ਹਾਂ ਦੇ ਸਿਰਾਂ ਤੇ ਦਸਤਾਰਾਂ ਆ, ਦਾਰੇ ਆ, ਗਲੀ ਗਾਤਰੇ ਆ, ਉਹਨਾਂ ਤੋਂ ਸਭ ਤੋਂ ਜ਼ਿਆਦਾ ਖਤਰਾ ਇਹਨਾਂ ਤੋਂ ਆ, ਇਹਨਾਂ ਤੇ ਅੱਖ ਰੱਖ। फिर इत्थे जथेबंदियां ते अख रखी। 1986 विच गलत केस सिखां ते तुहाडे विचों ISYF दे मैंबरां ते कि राजीव गांधी इत्थे आउणा ओहनूं कतल आम दा प्लॉट बनाया गया। तुहाडे चों कईयां दे पासपोर्ट ने सिटीजनशिप भी खोई गई कि जे इन्ना चਿਹਰੇ खालिस्तान की गल करदे आ, गुरु घरां विच स्टेजां तो बोल रहे आ, इन्हां नूं इदां दीयां तकलीफां देवो। 2013 विच जदों भारत की फौज का जनरल बराड़ जिन्हें दरबार साहब ते हमला किया, वो इत्थे आया सी तो वो हमला होया। वो सिखां नूं भी बहुत लंबियां लंबियां सज़ावां दित्तियां गईयां, खास करके वो सिख सीगे तो उन्हें बदला लिया। ਇਹਦਾ फर्क आ कि बाकी कानून दे तो बाकी पब्लिक दे तो सिखां ते की फर्क आ। इत्थे भी उही हाल आ और इंडिया तो सानूं पता ही आ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਸ਼ਹੀਦਾਂ ਦੀ ਯਾਦ ਵਿੱਚ ਅਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਤੇ ਭਾਈ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੀ ਸੋਚ ਨੂੰ ਵਧਾਉਂਦੇ ਹੋਏ ਪੂਰੇ ਪਾਏ ਹੋਏ ਪੂਨਿਆਂ ਤੇ ਚੱਲਦੇ ਹੋਏ ਆਪਣੇ ਸਾਰੇ ਜਿਹੜੇ ਬਜ਼ੁਰਗ ਬੈਠੇ ਆ, ਸਿਰ ਝੁਕਦਾ ਸਾਡਾ ਵੀ ਜਿਹੜਾ 40 ਸਾਲ 1984 ਤੋਂ ਅੱਜ ਤੱਕ ਸੰਘਰਸ਼ ਵਿੱਚ ਪੂਰੇ ਡਟੇ ਰਹੇ ਹਨ ਤਾਂ ਆਉਣ ਵਾਲੇ ਨੌਜਵਾਨਾਂ ਨੂੰ ਵੀ ਅੱਗੇ ਰੱਖਿਆ ਆ। ਸੋ ਸਾਰਿਆਂ ਦਾ ਧੰਨਵਾਦ ਤੇ ਗੁਰੂ ਸਾਹਿਬ ਦੀ ਬਖਸ਼ੀ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਭ ਕਰਮਾਂ ਤੇ ਕਬਹੂ ਨਾ ਡਰੋ, ਇਹ ਸਿੱਖ ਫੈਡਰੇਸ਼ਨ ਦਾ ਮੋਟੋ ਆ, ਨੈਵਰ ਰਿਫਰੇਨ ਫਰਮ ਪਰਫਾਰਮਿੰਗ ਰਾਈਚਸ ਡੀਡਸ। ਸਾਧ ਸੰਗਤ ਜੀ, ਕਈ ਮੁਸ਼ਕਲਾਂ ਮੋੜੇ ਸਰਕਾਰਾਂ ਨੇ, ਦੁਸ਼ਮਣਾਂ ਨੇ ਜਦੋਂ ਤੱਕ ਸਿੱਖ ਕੌਮ ਆਪਣੀ ਗੱਲ ਆਜ਼ਾਦੀ ਤੇ ਕਰਦੇ ਰਹੇ, ਉਹ ਮੋੜੇ ਦੁਸ਼ਮਣ ਮੁਸ਼ਕਲਾਂ ਉੱਥੇ ਆਉਂਦੀਆਂ ਨਹੀਂ ਆ ਤਾਂ ਉਹਨਾਂ ਦਾ ਸਾਹਮਣਾ ਵੀ ਕਿਸੇ ਸਿੱਖ ਜਥੇਬੰਦੀ, ਸਿੱਖ ਜਥੇ ਆਪਣੇ ਬੀਬੀਆਂ ਵੱਲੋਂ ਕੋਈ ਘਾਟ ਨਹੀਂ ਰਹੀ। ਤਾਂ ਇਹ ਜਿਹੜੇ ਸਾਰੇ ਤੁਸੀਂ 40 ਸਾਲ ਮਨਾ ਰਹੇ ਕਿ ISYF ਦੀ ਸਥਾਪਨਾ ਜਦੋਂ ਹੋਈ ਸੀਗੀ ਤਾਂ ਬਾਅਦ ਸਿੱਖ ਫੈਡਰੇਸ਼ਨ UK ਬਹੁਤ ਸਾਰੇ ਆਪਣੇ ਸਿਆਣੇ ਬਜ਼ੁਰਗ ਬੈਠੇ ਆ, ਚਿੱਟੀਆਂ ਦਾੜੀਆਂ। ਦਾਸ ਪਿਛਲੇ ਹਫ਼ਤੇ ਹੀ ਫੋਟੋਆਂ ਦੇਖਦੇ ਸੀ ਕਿ 1984 ਤੋਂ ਲੈ ਕੇ ਡਰਬੀ ਵਿੱਚ ਸਾਡੇ ਸ਼ਹਿਰ ਵਿੱਚ ਜਦੋਂ ਪਹਿਲਾ ਮੋਰਚਾ ਲੱਗਾ ਸੀਗਾ ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ ਨੂੰ ਆਜ਼ਾਦ ਕਰਨ ਵਾਸਤੇ, ਤਾਂ ਸਾਰੇ ਹਫ਼ਤਾ ਬਾਹਰ ਸੜਕ 'ਤੇ ਸਿੰਘਾਂ ਨੇ ਮੋਰਚਾ ਤੇ ਬੀਬੀਆਂ ਨੇ ਮੋਰਚਾ ਲੈ ਕੇ ਤਾਂ ਮਹਾਰਾਜ ਦੀ ਕਿਰਪਾ ਨਾਲ ਉਹ ਹਾਸਲ ਹੋਇਆ ਸੀ। ਉਹ ਤੋਂ ਲਗਨ ਚੱਲਦੀ ਰਹੀ ਆ ਕਿ ਗੁਰੂ ਘਰਾਂ ਦੇ ਵਿੱਚ ਜਿੱਦਾਂ ਭਾਈ ਕੁਲਦੀਪ ਸਿੰਘ ਨੇ ਕਿਹਾ, ਇੱਥੋਂ ਆਪਣੇ ਹੱਕਾਂ ਦੀ ਗੱਲ, ਆਪਣੇ ਇਨਸਾਫ ਦੀ ਗੱਲ ਤਾਂ ਆਪਣੀ ਆਜ਼ਾਦੀ ਖਾਲਿਸਤਾਨ ਦੀ ਗੱਲ ਤਾਂ ਬਿਲਕੁਲ ਪੂਰੀ ਹੋਣੀ ਚਾਹੀਦੀ ਆ। ਤਾਂ ਅੱਜ ਤੱਕ ਜਥੇਬੰਦੀ ਦਾ ਇਹ ਸੁਨੇਹਾ ਹੋਇਆ, ਇਹ ਤਾਂ ਇਹ ਆਪਣਾ ਆਬਜੈਕਟਿਵ ਵੀ ਰਿਹਾ। ਤੇ ਜੇ ਦਾਸ ਦੀ ਡਿਊਟੀ ਸੀਗੀ ਕਿ ਆਏ ਤੇ ਜਿਹੜੇ ਹੁਣ ਦੇ ਮਸਲੇ ਆ, ਹੁਣ ਦੀਆਂ ਮੁਸ਼ਕਲਾਂ ਆ ਕਿ ਕਿੱਥੇ ਭਾਰਤ ਦੀ ਸਰਕਾਰ ਨੇ ਆਪਣਾ ਹੱਥ ਖਿੱਚਿਆ ਆ, ਉਹ ਹੈਗੀ ਟ੍ਰਾਂਸਨੈਸ਼ਨਲ ਰਿਪਰੈਸ਼ਨ। ਆਪਾਂ ਕਈ ਵਾਰੀ ਸੁਣਿਆ ਹੋਇਆ ਤਾਂ ਪੜ੍ਹਿਆ ਹੋਣਾ ਅਖਬਾਰਾਂ ਵਿੱਚ, ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ ਕੀ ਚੀਜ਼। ਪੰਜਾਬ ਵਿੱਚ ਤਾਂ ਇੰਡੀਆ ਵਿੱਚ ਤਾਂ ਭਾਰਤ ਦੀ ਸਰਕਾਰ ਨੇ ਆਪਣਾ ਜੋ ਕਰਨਾ ਉਹ ਤਾਂ ਕਰਨਾ ਹੀ ਕਰਨਾ ਹੁੰਦਾ, ਪਰ ਜਦੋਂ ਵੀ ਕੋਈ ਹੋਰ ਮੁਲਕ ਕਿਸੇ ਹੋਰ ਮੁਲਕ ਦੇ ਵਿੱਚ ਜਾ ਕੇ ਚੋਰੀ ਜਾ ਕੇ ਤਾਂ ਉਹ ਮੁਲਕ ਦੇ ਨਜ਼ਦੀਕੀਆਂ ਨੂੰ, ਉਹਨਾਂ ਦੇ ਸਿਟੀਜ਼ਨਾਂ ਨੂੰ ਤੰਗੀ ਕਰੇ, ਉਹਨਾਂ ਤੇ ਦੇਖਣ, ਇੰਟੈਲੀਜੈਂਸ ਗੈਦਰ ਕਰਨ, ਉਹਨਾਂ ਨੂੰ ਹਰਾਸ ਕਰਨ, ਉਹਨਾਂ ਨੂੰ ਦੁਬਦਾ 'ਚ ਪਾਉਣ, ਉਹਨਾਂ ਨੂੰ ਝੂਠੇ ਕੇਸ ਪਾਉਣ, ਉਹਨਾਂ ਦਾ ਕਤਲੇਆਮ ਕਰੇ, ਇਹਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਹਿੰਦੀ ਆ। ਇਹ ਦੁਨੀਆ ਦੇ ਕਾਨੂੰਨ ਤੱਕ ਸਮਝਿਆ ਕਿ ਇਹ ਕਿਸੇ ਹੋਰ ਮੁਲਕ ਦੀ ਸੋਵਰਨਟੀ ਤੇ
ਅਟੈਕ ਆ। ਇਹਨੂੰ ਇੱਦਾਂ ਦਾ ਬਰਾਬਰ ਸੋਚ ਸਕਦੇ ਜੇ ਆਪਾਂ ਯੂਕਰੇਨ ਤਾਂ ਰਸ਼ੀਆ ਦੀ ਗੱਲ ਕਰਦੇ ਕਿ ਰਸ਼ੀਆ ਨੇ ਯੂਕਰੇਨ ਦੀ ਸੋਵਰਨਟੀ ਤੇ ਹਮਲਾ ਕੀਤਾ, ਇਸੇ ਤਰ੍ਹਾਂ ਇਜ਼ਰਾਈਲ ਕਹਿੰਦੀ ਆ ਕਿ ਸਾਡੀ ਸੋਵਰਨਟੀ ਤੇ ਅਟੈਕ ਕੀਤਾ। ਸਾਸੀ ਜੀ ਇਹ ਇੰਡੀਆ ਹੁਣ ਤੁਹਾਡੀ ਸੋਵਰਨਟੀ ਤੇ ਅਟੈਕ ਕਰ ਰਹੀ ਆ, ਇੱਥੇ ਇੰਗਲੈਂਡ ਵਿੱਚ, ਕੈਨੇਡਾ ਵਿੱਚ, ਤਾਂ ਅਮਰੀਕਾ ਵਿੱਚ, ਤਾਂ ਪਾਕਿਸਤਾਨ ਵਿੱਚ ਵੀ। ਸੋ ਇਹਨੂੰ ਕਹਿੰਦੇ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ, ਬਿਨਾਂ ਕਿਸੇ ਉਸ ਮੁਲਕ ਨੂੰ ਉਹਨਾਂ ਦੇ ਵੀ ਪਤਾ ਨਾ ਹੋਵੇ। ਪ੍ਰਸ਼ਾਸਨ ਜੀ ਇਹ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਇਹ ਕੋਈ ਨਵੀਂ ਚੀਜ਼ ਨਹੀਂ ਗੀ, ਇਹ ਹੁਣ ਨਵੀਂ ਆ ਕਰਕੇ ਅੱਜ ਦੇ ਹਾਲਾਤਾਂ ਵਿੱਚ ਬਾਹਰਲੇ ਮੁਲਕ ਖੜ ਕੇ ਚੈਲੰਜ ਕਰ ਰਹੇ ਆ। ਪਰ 1984 ਤੋਂ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਆਉਂਦੀ ਹੋਈ ਆ। ਸਾਡੇ ਕੋਲ ਜਿਹੜੀ ਸਿੱਖ ਆਪਣੇ ਸੈਕਰੀਫਾਈਸਿੰਗ ਸਿੱਖਸ ਰਿਪੋਰਟ ਸੀਗੀ, ਉਹ 60 ਪੇਜ ਦੀ ਰਿਪੋਰਟ ਆ, ਜਿਹੜੇ ਇੱਥੇ ਦੀ ਸਰਕਾਰ ਦੇ ਕੈਬਨਿਟ ਪੇਪਰ, ਜਿਹੜੀਆਂ ਸਰਕਾਰਾਂ ਦੀਆਂ ਮੀਟਿੰਗਾਂ ਹੁੰਦੀਆਂ, ਉਹਨਾਂ ਦੇ ਤਹਿਤ ਤੇ ਇੰਦਰਾ ਗਾਂਧੀ ਤਾਂ ਮਾਰਗਰਟ ਥੈਚਰ ਦੀ ਕੀ ਗੱਲਬਾਤ ਹੋ ਰਹੀ ਸੀ। ਇੰਦਰਾ ਗਾਂਧੀ ਨੇ ਉਹਨੂੰ ਕਿਹਾ ਕਿ ਜਿਹੜੇ ਸਿੱਖ ਇੰਗਲੈਂਡ ਵਿੱਚ ਵੱਸਦੇ ਆ, ਜਿਨ੍ਹਾਂ ਦੇ ਸਿਰਾਂ ਤੇ ਦਸਤਾਰਾਂ ਆ, ਦਾਰੇ ਆ, ਗਲੀ ਗਾਤਰੇ ਆ, ਉਹਨਾਂ ਤੋਂ ਸਭ ਤੋਂ ਜ਼ਿਆਦਾ ਖਤਰਾ ਇਹਨਾਂ ਤੋਂ ਆ, ਇਹਨਾਂ ਤੇ ਅੱਖ ਰੱਖ, ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰੋ। ਇਹ ਵੀ ਕਿਹਾ ਕਿ ਜਿਹੜੇ ਮਜ਼ਾਰੇ ਕਰਦੇ 1984 ਦੇ ਕਤਲੇਆਂ ਬਾਰੇ, ਇਹਨਾਂ ਨੂੰ ਗੋਲੀ ਵੀ ਮਾਰ ਦਿਓ। ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਉਦੋਂ ਤੋਂ ਹੀ ਸ਼ੁਰੂ ਹੋਇਆ ਸੀ, ਪਰ ਇਹ ਕਰਦੇ ਸੀ ਬਾਕੀ ਇੱਥੇ ਦੀ ਸਰਕਾਰ ਤੇ ਦਬਾਅ ਪਾ ਕੇ, ਪ੍ਰੈਸ਼ਰ ਪਾ ਕੇ। ਫਿਰ ਇੱਥੇ ਜਥੇਬੰਦੀਆਂ ਤੇ ਅੱਖ ਰੱਖੀ। 1986 ਵਿੱਚ ਗਲਤ ਕੇਸ ਸਿੱਖਾਂ ਤੇ, ਤੁਹਾਡੇ ਵਿੱਚੋਂ ISYF ਦੇ ਮੈਂਬਰਾਂ ਤੇ, ਕਿ ਰਾਜੀਵ ਗਾਂਧੀ ਇੱਥੇ ਆਉਣਾ, ਉਹਨੂੰ ਕਤਲਆਮ ਦਾ ਪਲਾਟ ਬਣਾਇਆ ਗਿਆ। ਸ਼ਰੇਆਮ ਆਪ ਝੂਠੇ ਕੇਸ ਬਣਾ ਕੇ ਸਿੰਘਾਂ ਨੂੰ 15-15 ਸਾਲਾਂ ਦੀ ਸਜ਼ਾ ਵੀ ਕੱਟੀ, ਪਰ ਉਹਨੇ ਹੱਸ ਕੇ ਕੱਟੀ। ਫਿਰ ਆਪਣੇ ਭਾਈ ਸਾਹਿਬ ਕਰਨਜੀਤ ਸਿੰਘ ਚਾਹਲ ਦਾ ਕੇਸ 1990 ਵਿੱਚ ਉਹਨੂੰ ਚੱਕਿਆ ਗਿਆ, ਤਾਂ ਕੋਸ਼ਿਸ਼ ਕੀਤੀ ਕਿ ਉਹਨੂੰ ਪੰਜਾਬ ਤੇ ਇੰਡੀਆ ਨੂੰ ਮੋੜਿਆ ਜਾਵੇ। 6 ਸਾਲ ਉਹਨ ਕੇਸ ਲੜਿਆ, ਤਾਂ ਅਖੀਰ ਵਿੱਚ ਯੂਰਪੀਅਨ ਕੋਰਟ ਆਫ ਹਿਊਮਨ ਰਾਈਟਸ ਵਿੱਚ ਜਿੱਤ ਹੋਈ। ਆਵਾਜ਼ੇ ਕੌਮ ਜਿਹੜਾ ਖਾਲਿਸਤਾਨੀ ਪੇਪਰ ISYF ਨੇ ਸ਼ੁਰੂ ਕੀਤਾ ਸੀ, 95 ਵਿੱਚ ਉਹਦੇ ਐਡੀਟਰ ਭਾਈ ਰਘਬੀਰ ਸਿੰਘ ਨੂੰ ਵੀ ਜੇਲ੍ਹ 'ਚ ਬੰਦ ਕੀਤਾ ਗਿਆ ਬਿਨਾਂ ਕਿਸੇ ਚਾਰਜ। ਇਹ ਜਿਹੜੇ ਸਿੱਖ ਫੜੇ ਸੀ, ਇਹਨਾਂ ਤੇ ਕੋਈ ਚਾਰਜ ਨਹੀਂ ਸੀ, ਬਿਨਾਂ ਚਾਰਜ ਜੇਲ੍ਹ ਵਿੱਚ ਬੰਦ ਕਰਨਾ, ਜਿੱਦਾਂ ਜੱਗੀ ਨੂੰ ਕੀਤਾ ਗਿਆ। ਤੁਹਾਡਿਆਂ ਚੋਂ ਕਈਆਂ ਦੇ ਪਾਸਪੋਰਟ ਨੇ ਸਿਟੀਜ਼ਨਸ਼ਿਪ ਵੀ ਖੋਈ ਗਈ ਕਿ ਜੇ ਇਹਨਾਂ ਚਿਹਰੇ ਖਾਲਿਸਤਾਨ ਦੀ ਗੱਲ ਕਰਦੇ ਆ, ਗੁਰੂ ਘਰਾਂ ਵਿੱਚ ਸਟੇਜਾਂ ਤੋਂ ਬੋਲ ਰਿਹਾ, ਇਹਨਾਂ ਨੂੰ ਇੱਦਾਂ ਦੀਆਂ ਤਕਲੀਫਾਂ ਦੇਵੋ। ਪਰ ਜੇ ਹੁਣ ਅੱਜ ਦੇ ਹਾਲਾਤਾਂ ਵਿੱਚ ਦੇਖੀਏ, ਹੁਣ ਵੀ ਪੋਲੀਟੀਕਲੀ ਮੋਟੀਵੇਟਡ ਸਜ਼ਾਵਾਂ ਸਿੱਖਾਂ ਤੇ ਠੋਸਦੇ ਆ। 2013 ਵਿੱਚ ਜਦੋਂ ਭਾਰਤ ਦੀ ਫੌਜ ਦਾ ਜਨਰਲ ਬਰਾੜ, ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਉਹ ਇੱਥੇ ਆਇਆ ਸੀ ਤਾਂ ਉਹ ਤੇ ਹਮਲਾ ਹੋਇਆ। ਉਹ ਸਿੱਖਾਂ ਨੂੰ ਵੀ ਬਹੁਤ ਲੰਬੀਆਂ ਸਜ਼ਾਵਾਂ ਦਿੱਤੀਆਂ ਗਈਆਂ, ਖਾਸ ਕਰਕੇ ਉਹ ਸਿੱਖ ਸੀਗੇ ਤਾਂ ਉਹਨੇ ਬਦਲਾ ਲਿਆ। ਇਹਦਾ ਫਰਕ ਆ ਕਿ ਬਾਕੀ ਕਾਨੂੰਨ ਦੇ ਤਾਂ ਬਾਕੀ ਪਬਲਿਕ ਦੇ ਤਾਂ ਸਿੱਖਾਂ ਤੇ ਕੀ ਫਰਕ ਆ। ਇੱਥੇ ਵੀ ਉਹੀ ਹਾਲ ਆ, ਉਹ ਇੰਡੀਆ 'ਚ ਸਾਨੂੰ ਪਤਾ ਹੀ ਆ। ਇੱਥੇ ਬਲੈਕ ਲਿਸਟ ਆਰਗੇਨਾਈਜ਼ ਜਥੇਬੰਦੀਆਂ ਨੂੰ ਵੀ ਬਿਆਨ ਕੀਤਾ ਗਿਆ ਕਿ ਜਿਹੜੇ ਹਟਦੇ ਨਹੀਂ ਗੱਲ ਕਰਨ ਨੂੰ, ਇਹਨਾਂ ਨੂੰ ਪਿੱਛੇ ਹਟਾਓ। ਇਹ ਤਾਂ ਸਰਕਾਰ ਨੂੰ ਪੁੱਛ ਕੇ ਤੁਹਾਡੇ ਜਿਹੜਾ ਸਿੱਖ ਫੈਡਰੇਸ਼ਨ ਦੇ ਲੌਬੀਇੰਗ ਦਾ ਕਰਕੇ, ਭਾਵੇਂ ਦਸਤਾਰ ਦੀ ਗੱਲ ਹੋਵੇ, ਭਾਵੇਂ ਸ੍ਰੀ ਸਾਹਿਬ ਦੀ ਗੱਲ ਹੋਵੇ, ਵੱਡੀ ਕਿਰਪਾਨ ਦੀ ਗੱਲ ਹੋਵੇ, ਕੜੇ ਦੇ ਕੇਸ ਆਪਾਂ ਲੜਦੇ ਹਾਂ, ਉਹਨਾਂ ਤੋਂ ਡਰ ਕੇ ਕਿ ਇਹ ਸਵਾਲ ਸਾਨੂੰ ਪੁੱਛਦੇ ਆ, ਇਹਨਾਂ ਨੂੰ ਬੈਸਟ ਇਹ ਆ ਕਿ ਇਹਨਾਂ ਨੂੰ ਇਹ ਬਾਹਰੋਂ ਨਾ, ਇਹਨਾਂ ਨੂੰ ਬਲੈਕ ਲਿਸਟ ਕਰੋ। ਸਾਡੀ ਵਿਰਲਾ ਹੋਊਗਾ ਕੋਈ ਇੱਥੇ ਜਿਹੜਾ ਹਾਲ ਵਿੱਚ ਬੈਠਾ ਜਿਹਦਾ ਸੋਸ਼ਲ ਮੀਡੀਆ ਨਹੀਂ ਬੰਦ ਕੀਤਾ ਹੋਇਆ। ਜਥੇਬੰਦੀ ਦਾ ਤਕਰੀਬਨ 4 ਸਾਲ ਤੋਂ ਸੋਸ਼ਲ ਮੀਡੀਆ ਦੇ ਬੈਨ ਲੱਗੇ ਹੋਏ ਵਾ, ਇੰਡੀਵਿਜੂਅਲੀ ਸਿੱਖਾਂ ਤੇ ਬੈਨ ਲੱਗੇ ਹੋਇਆ ਕਿ ਤੁਹਾਡੇ ਜਦੋਂ ਵੀ ਤੁਸੀਂ ਪੇਜ ਖੋਲਦੇ ਆ, ਸ਼ੁਰੂ ਕਰਦੇ ਆ, ਉਦੋਂ ਹੀ ਤੁਹਾਡੇ ਤੇ ਨੋਟਿਸ ਆ ਜਾਂਦਾ ਇੰਡੀਆ ਤੋਂ। ਅੱਜ ਤੱਕ ਸੋਸ਼ਲ ਮੀਡੀਆ ਕੰਪਨੀ ਸਾਨੂੰ ਹਜੇ ਜਵਾਬ ਨਹੀਂ ਦੇ ਸਕੇ ਕਿਉਂ, ਕਿਸੇ ਕੀ ਤੁਹਾਡੇ ਕਾਨੂੰਨ ਦੀ ਉਲੰਘਣਾ ਕੀਤੀ ਆ। ਜੇ ਆਪਾਂ ਸ਼ਹੀਦਾਂ ਦੀ ਗੱਲ ਕੀਤੀ ਆ, ਆਪਣੇ ਇਨਸਾਫ ਦੀ ਗੱਲ ਕੀਤੀ ਆ, ਇਹਦਾ ਕੀ ਕਹਿਣਾ ਕਿ ਕਾਨੂੰਨੀ ਗੈਰ ਕਾਨੂੰਨੀ ਆ। ਜਿੱਦਾਂ ਭਾਈ ਕੁਲਦੀਪ ਸਿੰਘ ਨੇ ਜ਼ਿਕਰ ਕੀਤਾ ਸੀਗਾ ਕਿ ਇੱਥੇ ਦੇ ਦੇਖ ਲਓ, ਆਪਾਂ ਇਨਫਲੂਐਂਸ ਤਾਂ ਪ੍ਰੈਸ਼ਰ ਦੀ ਗੱਲ ਕਰਦੇ ਹਾਂ। ਇੱਥੇ ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਕ ਦੇ ਮੂੰਹ ਚੋਂ ਕਹਾਈ ਗੱਲ ਕਿ ਸਾਡੇ ਇੱਥੇ ਮੁਲਕ ਵਿੱਚ ਪ੍ਰੋ ਖਾਲਿਸਤਾਨ ਐਕਸਟ੍ਰੀਮਿਸਟ ਦੀ ਇੱਕ ਪ੍ਰੋਬਲਮ ਆ।
ਇਹ ਕਹਿੰਦੇ ਆ ਕਿ ਜਿਹੜੇ ਵੀ ਖਾਲਿਸਤਾਨੀ ਆਰਗੇਨਾਈਜੇਸ਼ਨ ਹੈ ਐਕਸਟ੍ਰੀਮਿਸਟ ਆ। ਹੋਮ ਆਫਿਸ ਪ੍ਰੀਤੀ ਪਟੇਲ ਨੇ ਵੀ ਕਿਹਾ। ਸਾਧ ਸਿੰਘ ਜੀ ਜੇ ਹੈਗੇ ਆ ਸਾਨੂੰ ਇੱਕ ਕੇਸ ਦੱਸ ਦਿਓ। ਅਸੀਂ ਕਿਹਾ ਮੀਟਿੰਗ ਵਿੱਚ ਕਿ ਮੈਂ ਕਿਹਾ ਸਾਨੂੰ ਇੱਕ ਕੇਸ ਦੱਸੋ। ਸਾਡੋ 800 ਤੋਂ ਵੱਧ ਕੇਸ ਕਾਊਂਟਰ ਟੈਰਰਿਜ਼ਮ ਯੂਨਿਟ ਇਨਵੈਸਟੀਗੇਟ ਕਰ ਰਹੀ ਆ। ਉਹਨਾਂ 'ਚੋਂ ਕੋਈ ਸਿੱਖਾਂ ਦਾ ਕੇਸ ਨਹੀਂ, ਕੋਈ ਖਾਲਿਸਤਾਨੀਆਂ ਦੇ ਕੇਸ ਨਹੀਂ, ਕੋਈ ਖਾਲਿਸਤਾਨੀ ਦੇ ਨਾਂ 'ਤੇ ਅਰੈਸਟ ਨਹੀਂ ਹੋਇਆ, ਚਾਰਜ ਨਹੀਂ ਹੋਇਆ। ਪਰ ਸਰਕਾਰ ਵਿੱਚ ਤੁਸੀਂ ਇੱਕ ਡੈਸਕ ਅਤੇ ਮਹਿਕਮਾ ਬਣਾਇਆ ਖਾਲਿਸਤਾਨੀਆਂ ਦੀ ਨਿਗਾਹ ਰੱਖਣ ਵਾਸਤੇ, ਸਿਰਫ ਤੇ ਸਿਰਫ ਭਾਰਤ ਦੇ ਪ੍ਰੈਸ਼ਰ ਥੱਲੇ। ਫਿਰ ਤਾਂ ਪਿਛਲੇ ਸਾਲ ਤੋਂ ਇਹਨੀ ਹੱਦੋਂ ਪਾਰ ਹੀ ਕਰ ਦਿੱਤੀ ਜਦੋਂ ਉਹਨੀ ਭਾਈ ਅਵਤਾਰ ਸਿੰਘ ਨੂੰ ਇੱਥੇ ਇੰਗਲੈਂਡ ਵਿੱਚ ਸ਼ਹੀਦ ਕੀਤਾ। ਉਹ ਸਾਡੇ ਵਿੱਚੋਂ ਹੀ ਸੀਗਾ, ਸਾਡਾ ਯਾਰ ਸੀਗਾ, ਸਾਡਾ ਭਰਾ ਸੀਗਾ। ਸਾਨੂੰ ਨਹੀਂ ਸੀ ਉਮੀਦ ਕਿ ਜਦੋਂ ਆਪਾਂ ਸ਼ਹੀਦ ਸਿੰਘਾਂ ਦੀਆਂ ਫੋਟੋਆਂ ਛੋਟੇ ਛੋਟੇ ਹੋਏ ਦੇਖਦੇ ਰਹੇ ਹਾਂ ਲੰਗਰਾਂ ਵਿੱਚ, ਹਾਲਾਂ ਵਿੱਚ, ਅਖਬਾਰਾਂ ਵਿੱਚ, ਇਹ ਨਹੀਂ ਸੀ ਪਤਾ ਕਿ ਸਾਡੇ ਵਿੱਚੋਂ ਇੱਕ ਸ਼ਹੀਦ ਸਿੰਘ ਹੋ ਜਾਊਗਾ। ਚਲੋ ਇਹ ਵੀ ਕਿਰਪਾ ਵਾਲਿਆਂ ਨੂੰ ਸ਼ਹੀਦੀ ਮਿਲਦੀ ਆ, ਪਰ ਜਿਹੜੀ ਅਵਤਾਰ ਸਿੰਘ ਖੰਡੇ ਦੀ ਸੋਚ ਸੀਗੀ ਉਹ ਆਪਾਂ ਸਾਰਿਆਂ ਨੂੰ ਪਤਾ। ਖਾਲਿਸਤਾਨ ਦੇ ਆਜ਼ਾਦ ਆਪਣੇ ਸਿੱਖ ਹੋਮਲੈਂਡ ਵਾਸਤੇ ਅਤੇ ਜੋ ਹੋਏ ਨਸਲ ਖੁਸ਼ੀਆਂ ਦੀ ਇਨਸਾਫ ਵਾਸਤੇ ਤਤਪਰ ਰਿਹਾ, ਉਹਨੂੰ ਵੀ ਚੁੱਪ ਕਰਾਉਣ ਵਾਸਤੇ ਭਾਰਤ ਦੀ ਸਰਕਾਰ ਨੇ ਹੱਥ ਪਾ ਕੇ ਉਹਦਾ ਕਤਲੇਆਮ ਕੀਤਾ। ਅੱਜ ਤੱਕ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਚਲੋ ਇਹ ਤਾਂ ਸਾਲ ਹੀ ਹੋਇਆ, ਪਰ ਸਾਰੇ ਜਿਹੜੇ ਤੁਸੀਂ ਆਮ ਐਕਸਪੈਕਟ ਕਰ ਸਕਦੇ ਆ ਕਿ ਇਨਵੈਸਟੀਗੇਸ਼ਨ ਹੁੰਦੀ ਆ, ਇਨਕੁਆਇਰੀ ਹੁੰਦੀ ਆ, ਪੋਸਟਮਾਰਟਮ ਹੁੰਦੀ ਆ, ਇਹ ਸਾਰੇ ਸਰਕਾਰ ਨੇ ਬੰਦ ਕੀਤੇ ਸੀਗੇ। ਤਾਂ ਕੋਈ ਜਵਾਬ ਨਹੀਂ ਹਲੇ ਤੱਕ ਕਿ ਕਿਉਂ ਨਹੀਂ ਕੀਤੀ ਗਈ। ਇੱਕ 35 ਸਾਲ ਦਾ ਨੌਜਵਾਨ 3 ਦਿਨਾਂ ਵਿੱਚ ਹਸਪੀਟਲ ਜਾ ਕੇ ਪੂਰਾ ਹੋ ਜਾਵੇ, ਇਹ ਕਿਉਂ ਨਹੀਂ ਇਨਕੁਆਇਰੀ ਇਹਦੀ ਗੱਲ ਦੀ ਹੋਈ। ਪਰ ਅੱਜ ਤੱਕ ਆਪਾਂ ਵਕੀਲ ਕੀਤੇ ਵਾ ਤਾਂ ਉਹ ਮੰਗ ਜਾਰੀ ਆ। 3 ਦਿਨ ਬਾਅਦ ਅਵਤਾਰ ਸਿੰਘ ਖੰਡੇ ਨੂੰ ਕਤਲੇਆਮ ਤੋਂ ਬਾਅਦ ਜੇ ਕਿਸੇ ਨੂੰ ਥੋੜਾ ਸ਼ੱਕ ਸੀਗਾ ਸ਼ਾਇਦ ਬਿਮਾਰ ਸੀਗਾ, ਸ਼ਾਇਦ ਕੁਦਰਤੀ ਉਹਦੀ ਅਚਾਨਕ ਹੀ ਮੌਤ ਹੋ ਗਈ, 3 ਦਿਨ ਬਾਅਦ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਨੂੰ ਕਤਲ ਕੀਤਾ ਜਾਂਦਾ। ਤਾਂ ਇਹ ਤਾਂ ਬਿਲਕੁਲ ਸਾਫ਼ ਹੋ ਗਿਆ ਕਿ ਇੰਡੀਆ ਦਾ ਹੱਥ ਦਾ ਉਹ ਫੜ ਵੀ ਹੋ ਗਿਆ। ਤੇ ਇਹਦੇ ਵਿੱਚ ਭਾਈ ਮਨਿੰਦਰ ਸਿੰਘ ਜ਼ਿਆਦਾ ਬਰੀਕੀ ਵਿੱਚ ਦੱਸਗੇ। ਉਹ ਉੱਥੋਂ ਆਏ ਵਾ, ਭਾਈ ਨਿੱਜਰ ਸਾਹਿਬ ਦੇ ਬਹੁਤ ਖਾਸ ਕਲੋਜ਼ ਸੀਗੇ, ਸੰਬੰਧ ਸੀਗੇ। ਪਰ ਫਿਰ ਨਾਲ ਨਾਲ ਉਹ ਤੋਂ ਬਾਅਦ 18 ਸਤੰਬਰ ਨੇ ਜਦੋਂ ਜਸਟਿਨ ਟਰੂਡੋ, ਇਹ ਆ ਫਰਕ ਗੱਲ ਦਾ, 40 ਸਾਲ ਦੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਤਾਂ ਪੋਲੀਟੀਕਲ ਇਨਫਲੂਐਂਸ ਹੁੰਦੀ ਰਹੀ ਤੁਹਾਡੇ ਖਿਲਾਫ। ਪਰ ਜਦੋਂ ਪਹਿਲੇ ਇੱਕ ਮੁੱਖ ਮੰਤਰੀ ਨੇ ਖੜ ਕੇ ਪਾਰਲੀਮੈਂਟ ਵਿੱਚ ਇੰਡੀਆ ਦਾ ਨਾਂ ਲਿਆ ਕਿ ਤੁਸੀਂ ਸਾਡੇ ਮੁਲਕ ਵਿੱਚ ਆ ਕੇ ਸਾਡੇ ਸਿਟੀਜ਼ਨਾਂ ਨੂੰ ਮਾਰਦੇ ਆ, ਇਹ ਗਲਤ ਹੈ, ਅਸੀਂ ਨਹੀਂ ਇਹ ਹੋਣ ਦੇਣਾ। ਫਿਰ ਅਮਰੀਕਾ ਬੋਲੀ, ਫਿਰ ਆਸਟ੍ਰੇਲੀਆ ਬੋਲੀ, ਨਿਊਜ਼ੀਲੈਂਡ, ਹਲੇ ਇੰਗਲੈਂਡ ਚੁੱਪ ਆ। ਇਹ ਹੁਣ ਤੁਹਾਡਾ ਫਰਜ਼ ਬਣਦਾ। ਇੱਥੇ ਦੇ ਵੀ MP ਇੱਕ ਸਰਦਾਰ ਆ ਵਰਿੰਦਰ ਜੱਸ, ਬਰਮਿੰਘਮ ਦੇ ਵਿੱਚ ਵੀ ਸਰਦਾਰ MP ਆ, ਸਲੌ ਦੇ ਵਿੱਚ ਵੀ ਆ ਆਪਣੀ ਪ੍ਰੀਤਕੌਰ ਗਿੱਲ, ਐਜਬਸਟਨ, ਉਹ ਤਾਂ ਪਹਿਲਾਂ ਹੀ ਵੀ ਗੱਲ ਚੱਕ ਰਹੀ ਆ। ਇਹ ਤੁਹਾਡਾ ਜਿੱਥੇ ਵੀ ਤੁਸੀਂ ਹੁਣ ਰਹਿੰਦੇ ਆ, ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਆਪਣੇ MP ਨੂੰ ਪੁੱਛੋ ਕਿ ਹੁਣ ਕੀ ਹੋ ਰਿਹਾ ਸਰਕਾਰ ਵੱਲੋਂ। ਇਹ ਤਾਂ ਗੱਲਾਂ ਹਟਣੀਆਂ ਜਦੋਂ ਆਪਾਂ ਆਪਣਾ ਫਰਜ਼ ਨੂੰ ਪਛਾਣਦੇ ਆ, ਕਿਉਂਕਿ ਇਹ ਨਹੀਂ ਤਾਂ ਹਟਣਾ ਨਹੀਂ। ਕਤਲੇਆਮ ਵੀ ਕਰ ਚੁੱਕੇ ਆ, ਜਥੇਬੰਦੀਆਂ ਨੂੰ ਵੀ ਬੈਨ ਦੀ ਕੋਸ਼ਿਸ਼ ਕੀਤੀ ਆ, ਜੱਗੀ ਦਾ ਹਜੇ ਕੇਸ ਚੱਲ ਰਿਹਾ। ਤਾਂ ਬਾਕੀ ਜਿਹੜੇ ਨੌਜਵਾਨ ਆ ਉਹਨਾਂ ਨੂੰ ਵੀ ਟਾਰਗੇਟ ਕਰ ਰਹੇ ਆ ਹੋਰ ਜਥੇਬੰਦੀਆਂ ਨਾਲ, ਜਿਹੜੇ ਵੀ ਹੁਣ ਇੱਥੇ ਆਉਂਦੇ ਆ। ਸਾਡੀਆਂ ਤਾਜ਼ੀਆਂ ਗੱਲਾਂ ਇਹ ਅਸੀਂ ਖਿੱਚ ਕੇ ਨਹੀਂ ਦੱਸਦੇ, ਘਟਾ ਕੇ ਹੀ ਦੱਸਦੇ ਆ ਕਿ ਜਿਹੜੇ ਵੀ ਨੌਜਵਾਨ ਬਾਹਰ ਜਾਂਦੇ ਆ ਹੌਲੀਡੇਆਂ ਵਾਸਤੇ ਜਾਂ ਹੋਰ ਮੁਲਕ ਵਾਸਤੇ, ਜਦੋਂ ਮੁੜਦੇ ਆ ਇੱਥੇ ਸ਼ੈਡਿਊਲ 7 ਕਾਊਂਟਰ ਟੈਰਰਿਜ਼ਮ ਐਕਟ ਤੇ ਫੜੇ ਜਾਂਦੇ ਏਅਰਪੋਰਟਾਂ ਵਿੱਚ। 6-6 ਘੰਟੇ ਉਹਨਾਂ ਨੂੰ ਰੋਕਿਆ ਜਾਂਦਾ। ਅੱਜ ਆਏ ਵਾ ਬੈਠੇ ਵੀ ਆ, ਉਹਨਾਂ ਨੂੰ ਵੀ ਪਾਬੰਦੀਆਂ ਲੱਗੀਆਂ। ਤਾਂ ਹਲੇ ਜਿਹੜਾ ਆਪਣਾ ਮਨਿੰਦਰ ਸਿੰਘ ਆਇਆ ਉਹ ਤੇ ਵੀ ਪਾਬੰਦੀਆਂ ਲੱਗੀਆਂ। ਸਵਾਲ ਕੀ ਪੁੱਛਦੇ ਆ, ਇਹ ਤੇ ਹੁਣ ਤੁਹਾਨੂੰ ਸੋਚਣ ਵਾਲੀ ਗੱਲ ਆ। ਸਵਾਲ ਇਹ ਪੁੱਛਦੇ ਆ ਕਿ 1999 ਵਿੱਚ ਜਦੋਂ ਗੁਰੂ ਸਾਹਿਬ ਨੇ ਖਾਲਸਾ ਦੀ ਸਥਾਪਨਾ ਕੀਤੀ, ਇਹ ਕੀ ਸਮਝ ਤੁਸੀਂ ਇਹ ਅੱਤਵਾਦੀ ਵਾਲਾ ਕੰਮ ਸੀ? ਕਿ ਤੁਹਾਡੀ ਸਿੱਖ ਜਿਹੜੀ ਹਿਸਟਰੀ ਆ ਉਹ ਤੇ ਕੀ ਖਿਆਲ ਆ? ਅੰਮ੍ਰਿਤ ਸੰਚਾਰ ਤੇ ਕੀ ਖਿਆਲ ਆ? ਇਹ ਅੱਤਵਾਦੀ ਵਾਲਾ ਕੰਮ ਆ? ਇੱਦਾਂ ਦੇ ਸਵਾਲ ਪੁੱਛ ਰਹੇ ਆ ਕਿ ਸਿੱਖਾਂ ਵੱਲੋਂ ਇਹਦੇ ਨਾਲ ਤਾਂ ਇੱਥੇ ਇੰਗਲੈਂਡ ਵਿੱਚ ਕੀ ਤਾਲੁਕਾਤ ਆ? ਇਹ ਸਿਰਫ ਤੋਂ ਸਿਰਫ ਤੁਹਾਨੂੰ ਡਰਾਉਣ ਵਾਸਤੇ, ਤੁਹਾਨੂੰ ਇੰਟੀਮੀਡੇਟ ਕਰਨ ਨੂੰ ਤਾਂ ਹਰਾਸ ਕਰਨ ਨੂੰ ਇਹ ਇੱਕ ਨਹੀਂ ਮੁੱਦਮ ਚੱਕਿਆ ਆ। ਤਾਂ ਉੱਥੇ ਜਾ ਕੇ ਇੰਡੀਆ ਨੂੰ ਕਹਿ ਸਕਦੇ ਦੇਖੋ ਅਸੀਂ ਸਿੱਖਾਂ ਤੇ ਰੋਕਾ ਪਾਉਣ ਰਹੇ ਆ। ਪਰ ਨਾ ਹੀ ਕੋਈ ਇਹਨਾਂ ਕੋਲ ਸਬੂਤ ਆ, ਨਾ ਹੀ ਇੱਥੇ ਕੋਈ ਕੇਸ ਆ। ਸੋ ਅਖੀਰ ਵਿੱਚ ਮੇਰੀ ਇਹੀ ਬੇਨਤੀ ਸੀ ਕਿ ਆਪਾਂ ਨੂੰ ਹੁਣ ਕੀ ਕਰਨਾ ਚਾਹੀਦਾ। ਇਹ ਸਿਰਫ ਤਾਂ ਸਿਰਫ ਸਿੱਖ ਫੈਡਰੇਸ਼ਨ ਦਾ ਕੰਮ ਨਿਗਾ,
ਇਹ ਸਾਰੇ ਸਿੱਖਾਂ ਦਾ ਫਰਕ ਆ। ਆਪਾਂ ਸਾਡੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਅਸੀਂ ਸਾਡੇ DNA ਵਿੱਚ ਐਕਟਿਵਿਜ਼ਮ ਆ ਪਹਿਲੇ ਤੋਂ। ਮੀਰੀ ਪੀੜੀ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਪੋਲੀਟੀਕਲੀ ਤਾਂ ਧਾਰਮਿਕ ਤੌਰ ਤੇ ਸਾਨੂੰ ਐਕਟਿਵਿਸਟ ਬਣਨਾ ਹੀ ਪੈਣਾ। ਕਈ ਤਾਂ ਹੈਗੇ ਆ 40 ਸਾਲ ਇਹ ਐਕਟਿਵਿਜ਼ਮ ਕਰ ਰਹੇ ਆ, ਪਰ ਹੁਣ ਆਉਣ ਵਾਲੇ 40 ਸਾਲਾਂ ਵਿੱਚ ਵੀ ਆਪਣੇ ਬੱਚਿਆਂ ਨੂੰ, ਆਪਣੇ ਨੌਜਵਾਨਾਂ ਨੂੰ, ਪਰਿਵਾਰਾਂ ਵਿੱਚ ਵੀ ਉਹ ਐਕਟਿਵਿਜ਼ਮ ਜਾਰੀ ਰੱਖੋ। ਇਹ ਨਾ ਸੋਚ ਕੇ ਜਾਓ ਕਿ ਪਿੱਛੇ ਬਹਿ ਜਾਓ, ਹੋਰ ਕੋਈ ਕਰ ਲਊਗਾ। ਹੋਰ ਕਿਸੇ ਨੇ ਨਹੀਂ ਕਰਨਾ, ਇਹ ਫਰਜ਼ ਆਪਣਾ ਹੀ ਆ, ਆਪਾਂ ਹੀ ਕਰਨਾ। ਇੱਥੇ ਕਾਨੂੰਨ ਤੌਰ ਦਾ ਆਪਾਂ ਪੋਲੀਟੀਕਲੀ ਐਕਟਿਵ ਵਿਚਰਦੇ ਹਾਂ, ਰਾਹ ਢੰਗ ਸਾਡੇ ਕੋਲ ਹੈਗੇ ਵੀ ਆ। ਉਹ ਜੋ ਮਰਜ਼ੀ ਕਰਨ, ਸਾਨੂੰ ਵੀ ਪਤਾ ਅਸੀਂ ਕੀ ਕਰ ਸਕਦੇ, ਕਾਨੂੰਨੀ ਕਾਰਵਾਈ ਵੀ ਕਰ ਸਕਦੇ ਹਾਂ। ਪੋਲੀਟੀਕਲ ਪ੍ਰੈਸ਼ਰ ਜਿਹੜਾ ਸੰਗਤ ਦਾ ਜੋੜ ਆ, ਇਹ ਵੀ ਸਾਡੇ ਕੋਲ ਸਾਧਨ ਆਪਣੇ ਕੋਲ ਹੈਗਾ। ਪਰ ਉਹ ਤਾਂ ਹੀ ਹੋਣਾ ਜੇ ਆਪਾਂ ਪਹੁੰਚਦੇ ਹਾਂ, ਸਮਾਗਮਾਂ 'ਚ ਪਹੁੰਚਦੇ ਹਾਂ, ਲੌਬੀਆਂ 'ਚ ਪਹੁੰਚਦੇ ਹਾਂ, ਜਿੱਥੇ ਵੀ ਪ੍ਰੋਗਰਾਮ ਹੋਵੇ, ਮਝਾੜਿਆਂ ਵਿੱਚ ਆਪਾਂ ਪਹੁੰਚਦੇ ਹਾਂ। ਇਹ ਤਾਂ ਸਰਕਾਰ ਨੂੰ ਸੁਨੇਹਾ ਜਾਂਦਾ ਕਿ ਸਿੱਖ ਇੱਦਾਂ ਬੈਠਣ ਵਾਲੇ ਨੇਗੇ, ਨਾ ਹੀ ਨਹੀਂ ਹਟਣਾ। ਸੋ ਇਹ ਆਪਣਾ ਫਰਜ਼ ਪਛਾਣਦੇ ਮੇਰੀ ਅਖੀਰ ਵਿੱਚ ਬੇਨਤੀ ਆ। ਤੇ ਫਿਰ ਸਾਰੇ ਹੋਏ ਆਪਣੇ ਸਿਆਣੇ ਸਿੰਘਾਂ ਦਾ, ਜਿਹੜੇ 40 ਸਾਲ ਆ ਆਪਣੀ ਸਾਰੀ ਜ਼ਿੰਦਗੀ ਇਸ ਕੌਮ ਤੇ ਜਥੇਬੰਦੀ ਦੇ ਲੇਖੇ ਲਾਈਓ ਆ। ਅਸੀਂ ਵੀ ਆਪਣਾ ਸਿਰ ਝੁਕਦਾ ਤਾਂ ਵਾਅਦਾ ਕਰਦੇ ਹਾਂ ਕਿ ਆਉਣ ਵਾਲੇ ਜਿੰਨੇ ਵੀ ਸਮਾਂ ਮਹਾਰਾਜ ਸਾਤੋਂ ਵੀ ਸੇਵਾ ਲਏ, ਜਿਸ ਤਰ੍ਹਾਂ ਤੁਹਾਡੇ ਤੇ ਕਿਰਪਾ ਕੀਤੀ ਆ ਉਸੇ ਤਰ੍ਹਾਂ ਸਾਡੇ ਤੇ ਵੀ ਕਿਰਪਾ ਰੱਖਣ। ਸੋ ਅਖੀਰ ਵਿੱਚ ਆਹੀ ਕੁਝ ਬੇਨਤੀ, ਅਸੀਂ ਭੁੱਲ ਚੁੱਕ ਬੋਲਦੇ, ਖਿਮਾ ਮਾਫ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।